ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ। ਸਾਡੇ ਨਾਵਲ ਤੇ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਗੁਰਦੀਪ ਸਿੰਘ ਬਿਰਦੀ ਗਲੋਬਲ ਸਤਨਾਮ ਸਿੰਘ ਸ਼ੇਰਗਿੱਲ ਸਲਮਾ ਰਣਵੀਰ ਸਿੰਘ ਰਾਣਾ ਬਿਕਰਸਫੀਲਡ ਸੁਰਿੰਦਰ ਸਿੰਘ ਗਿੱਲ ਸਟਾਕਟਨ ਮਨਜੀਤ ਸਿੰਘ ਦੀਵਾਨਾ ਅਮਰਜੀਤ ਸਿੰਘ ਖੰਗੂੜਾ ਦਵਿੰਦਰ ਸਿੰਘ ਦੇਵ ਸਿੰਘ ਤਲਵਨ ਫਰਜ਼ਨੋ ਮਨਦੀਪ ਸਿੰਘ ਸੈਨੋਜੇ ਜਸਵਿੰਦਰ ਸਿੰਘ ਵਿਰਕ ਹਿਊਸਟਨ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਪ੍ਰਵਾਸੀ ਮਜ਼ਦੂਰਾਂ ਦੀ। ਲੁਧਿਆਣਾ ਸਟੇਸ਼ਨ ਦੇ ਬਾਹਰ ਕਹਿੰਦੇ 40,000 ਪ੍ਰਵਾਸੀ ਮਜ਼ਦੂਰ ਉੱਥੇ ਇਕੱਠੇ ਹੋਏ। ਬਿਲਕੁਲ ਜੀ, ਦੇਖੋ ਹਾਲਾਂਕਿ ਸੁਪਰੀਮ ਕੋਰਟ ਦਾ ਜਿਹੜਾ ਕੱਲ੍ਹ ਦਾ ਫੈਸਲਾ ਉਹ ਬੜਾ ਅਹਿਮ ਹੈ। ਬਹੁਤ ਦੇਰ ਦੇ ਨਾਲ ਇਹ ਫੈਸਲਾ ਆਇਆ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਇਹਨਾਂ ਤੋਂ ਟਿਕਟ ਤੇ ਕੋਈ ਪੈਸੇ ਨਹੀਂ ਲੈਣੇ। ਜਿੱਥੇ ਸਟੇਸ਼ਨ ਦੇ ਬਾਹਰ ਖੜੇ ਆ ਉੱਥੇ ਇੰਤਜ਼ਾਮ ਰਾਜ ਸਰਕਾਰਾਂ ਕਰਨ ਰੋਟੀ ਪਾਣੀ ਦਾ। ਜਦੋਂ ਟ੍ਰੇਨ 'ਚ ਬਹਿ ਜਾਂਦੇ ਆ ਤੇ ਫਿਰ ਕੇਂਦਰ ਦੀ ਸਰਕਾਰ ਜਿਹੜੀ ਆ ਰੇਲਵੇ ਵਿਭਾਗ ਉਹ ਇਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਉਹ ਕਰੇ। ਬਹੁਤ ਦੇਰ ਬਾਅਦ ਇਹ ਫੈਸਲਾ ਆਇਆ। ਜਦੋਂ ਇਹਨਾਂ ਤੁਰੇ ਜਾਂਦੇ ਮਜ਼ਦੂਰਾਂ ਦੀ ਜਿਹੜੀ ਮੂੰਹ ਆ ਉਹ ਪੂਰੀ ਦੁਨੀਆ ਦੇ ਵਿੱਚ ਵੀਡੀਓਜ਼ ਫੋਟੋਆਂ ਦੇ ਰੂਪ ਦੇ ਵਿੱਚ ਹੋਈ ਤਾਂ ਕਿਤੇ ਜਾ ਕੇ ਸੁਪਰੀਮ ਕੋਰਟ ਤੋਂ ਅਜਿਹੇ ਫੈਸਲੇ ਜਿਹੜੇ ਦੀ ਉਹ ਆਏ ਆ। ਜਿਹੜੇ 24 ਦਿਨ ਬੀਤ ਚੁੱਕੇ ਆ ਹੁਣ ਸਰਕਾਰੀ ਦਾਅਵਿਆਂ ਦੇ, ਜਿਹਦੇ ਵਿੱਚ ਇਹ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਸਿਸਟਮ ਦੇ ਅਨੁਸਾਰ ਇਹ ਭੇਜੇ ਜਾ ਰਹੇ ਆ। ਕਿੰਨੇ ਕੁ ਚਲੇ ਗਏ, ਤੁਰ ਤੁਰ ਕੇ ਲੰਘ ਗਏ ਆਪਣੇ ਕਿਸੇ ਨਾ ਕਿਸੇ ਇੰਤਜ਼ਾਮ ਰਾਹੀਂ, ਸਾਈਕਲਾਂ ਰਾਹੀਂ, ਰਿਕਸ਼ਿਆਂ ਰਾਹੀਂ, ਟ੍ਰੇਨਾਂ ਦੇ ਵਿੱਚ। ਚਲੋ ਟ੍ਰੇਨਾਂ ਵਾਲੀ ਤਾਂ ਕੈਲਕੂਲੇਸ਼ਨ ਹੋਊਗੀ, ਉਂਝ ਕਿੰਨੇ ਚਲੇ ਗਏ ਪੰਜਾਬ ਦੇ ਵਿੱਚੋਂ ਕੁਛ ਜਿਹੜਾ ਜੀ ਉਹ ਅੰਦਾਜ਼ਾ ਨਹੀਂ ਗਾ, ਗਿਣਤੀ ਨਹੀਂ ਗੀ। ਜ਼ਿਲ੍ਹੇ ਤੋਂ 7 ਟ੍ਰੇਨਾਂ ਜਾਣੀਆਂ ਸੀਗੀਆਂ। ਸਟੇਡੀਅਮ ਲੁਧਿਆਣਾ ਜ਼ਿਲ੍ਹੇ ਤੋਂ ਸਟੇਡੀਅਮ ਦੇ ਬਾਹਰ 40,000 ਪ੍ਰਵਾਸੀ ਮਜ਼ਦੂਰ ਜਿਹੜੇ ਵੀ ਉਹ ਜਮ੍ਹਾਂ ਹੋ ਗਏ। ਇਹ ਕਿਹਾ ਜਾ ਰਿਹਾ ਕਿ ਕਿਸੇ ਨੇ ਅਫਵਾਹ ਫੈਲਾਤੀ ਕਿ ਇਹ ਟ੍ਰੇਨਾਂ ਬੰਦ ਹੋਣ ਵਾਲੀਆਂ ਤੇ ਜਿਹੜੀਆਂ ਅੱਜ ਜਾਣਗੀਆਂ ਟ੍ਰੇਨਾਂ ਸਿਰਫ ਉਹੀ ਜਾਣਗੀਆਂ, ਉਦੋਂ ਬਾਅਦ ਨਹੀਂ ਜਾਣੀਆਂ। ਜਿਹਦੇ ਕਰਕੇ ਇਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉੱਥੇ ਅੱਗੇ ਤੋਂ ਅੱਗੇ ਸੁਣਦਿਆਂ ਹੋਇਆਂ ਬਾਹਰ ਜਿਹੜਾ ਜੀ ਉਹ ਫੈਲ ਗਈ। ਇੱਥੇ ਸਟੇਡੀਅਮ ਪੈਂਦਾ ਨੇੜੇ, ਉਹਦੇ ਨੇੜੇ ਤੇੜੇ ਪੂਰਾ ਏਰੀਆ ਜਿਹੜਾ ਸੀਗਾ ਜੀ ਉਹ ਭਰ ਗਿਆ। ਡਿਪਟੀ ਕਮਿਸ਼ਨਰ ਉੱਥੋਂ ਦੇ ਜਿਹੜੇ ਆ ਉਹ ਕਹਿੰਦੇ ਆ ਕਿ ਕਿਸੇ ਨੇ ਅਫਵਾਹ ਫੈਲਾਈ ਆ, ਜਿਹਦੇ ਕਰਕੇ ਇਹ ਕਿਹਾ ਗਿਆ ਕਿ ਇਹ ਅਖੀਰਲਾ ਦੇਣਾ ਅੱਜ ਜਿਹੜੇ ਚੜ੍ਹ ਗਏ ਉਹ 40,000 ਬੰਦਾ। ਹਾਲਾਂਕਿ ਪਹਿਲਾਂ ਕਿੰਨੀਆਂ ਟ੍ਰੇਨਾਂ ਜਾ ਚੁੱਕੀਆਂ, ਪੈਦਲ ਜਾ ਚੁੱਕੇ ਨੇ। ਉਹ ਕੱਲਾ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਬਾਹਰ ਜਿਹੜਾ ਜੀ ਬੈਠਾ, ਔਰ ਇਹਨਾਂ ਦੇ ਕੋਲੇ ਛੋਟੇ ਛੋਟੇ ਬੱਚੇ ਨੇ, ਬਜ਼ੁਰਗ ਨੇ, ਇਹਨਾਂ ਦੇ ਨਾਲ ਔਰਤਾਂ ਨੇ ਇਹਨਾਂ ਦੇ ਨਾਲ। ਔਰ ਰਾਤ ਤੱਕ, ਦੇਰ ਰਾਤ ਤੱਕ ਅਫਰਾ ਤਫਰੀ ਮਚੀ ਹੋਈ ਸੀ। ਕੱਲ ਦਾ ਮੌਸਮ ਜਿਹੜਾ ਜੀ ਉਹ ਇੱਥੇ ਇੱਕ ਪੱਖੋਂ ਤਾਂ ਥੋੜਾ ਖੁਸ਼ਗਵਾਰ ਹੋ ਗਿਆ। 47-48 ਡਿਗਰੀ ਤਾਪਮਾਨ ਸੀ, ਪਰ ਤੇਜ਼ ਹਨੇਰੀ, ਬਹੁਤ ਤੇਜ਼ ਮੀਂਹ, ਉਹਦੇ ਵਿੱਚ ਇਹ ਜਿਹੜਾ ਜੀ ਬਹੁਤੇ ਮਜ਼ਦੂਰ ਜਿਹੜੇ ਸੀ ਉਹ ਭਿੱਜਦੇ ਰਹੇ। ਗਰਮੀ ਤੋਂ ਤਾਂ ਰਾਹਤ ਮਿਲੀ। ਤੁਸੀਂ ਸੋਚ ਸਕਦੇ ਹੋ ਕਿ ਛੋਟੇ ਬੱਚਿਆਂ ਦੇ ਨਾਲ, ਔਰਤਾਂ ਦੇ ਨਾਲ ਕਿੰਨੀ ਕੁ ਮੁਸ਼ਕਲ ਜਿਹੜੀ ਹੈ ਜੀ ਇਹਨਾਂ ਨੂੰ ਆਈ ਹੋ ਸਕਦੀ ਆ। ਇੱਕ ਟ੍ਰੇਨ ਦੇ ਵਿੱਚ ਕੋਈ 1600 ਦੇ ਕਰੀਬ ਪੈਸੰਜਰ ਜਿਹੜੇ ਆ ਉਹ ਜਾ ਸਕਦੇ। ਹੁਣ 40,000 ਬੰਦਾ ਤਾਂ ਜਿਹੜਾ ਜੀ ਉੱਥੇ ਬੈਠਾ, ਉਹਦੇ ਚੋਂ ਕਿੰਨੇ ਰਜਿਸਟਰਡ ਨੇ। ਜਿਹੜੀਆਂ 7 ਟ੍ਰੇਨਾਂ ਜਾਣੀਆਂ ਸੀਗੀਆਂ ਉਹਨਾਂ ਦੇ ਵਿੱਚ ਇਹ ਨਹੀਂ ਪਤਾ, ਅਨਰਜਿਸਟਰਡ ਕਿੰਨੇ ਆ ਗਏ ਇਹ ਨਹੀਂ ਪਤਾ। ਇਹਨੂੰ ਕਹਿੰਦੇ ਮਿਸ ਮੈਨੇਜਮੈਂਟ। ਬਿਨਾਂ ਕਿਸੇ ਤਿਆਰੀ ਤੋਂ ਕੀਤਾ ਗਿਆ ਕੋਈ ਵੀ ਉਹ ਕੰਮ। ਸਿਸਟਮ ਜਿਹੜਾ ਜੀ ਉਹ ਹੋਵੇ ਤੇ ਜਿੰਨੇ ਦਿਨਾਂ ਵਿੱਚ 24 ਦਿਨ ਹੋ ਗਏ ਆ ਇਹਨਾਂ ਟ੍ਰੇਨਾਂ ਨੂੰ ਭੇਜਦਿਆਂ ਹੋਇਆ, ਤੇ ਅਜੇ ਤੱਕ ਜੇ ਇਹਨਾਂ ਤੋਂ ਮੈਨੇਜ ਹੀ ਨਹੀਂ ਜਿਹੜਾ ਜੀ ਉਹ ਹੋਇਆ, ਔਰ ਟ੍ਰੇਨਾਂ ਨੂੰ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਣਾ। ਉਹ ਕਿਸੇ ਪਾਸੇ ਨੂੰ ਤੁਰੀ ਫਿਰਦੀ ਹੈ, ਕਿਸੇ ਪਾਸੇ ਨੂੰ ਜਿਹੜਾ ਜੀ ਉੜਦੀ ਫਿਰਦੀ ਹੈ। ਔਰ ਪਹਿਲੀ ਵਾਰੀ ਇਹ ਹੋ ਰਿਹਾ ਕਿ ਪਟੜੀ ਦੇ ਉੱਤੇ ਚੱਲਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਰਾਹ ਭੁੱਲ ਰਹੀ। ਬੜੀ ਹੈਰਾਨਗੀ ਦੀ ਗੱਲ ਹੈ। ਤੇ ਅੱਗੇ ਗੱਲ ਕਰਦੇ ਹਾਂ ਸਪੀਕ ਅਪ ਇੰਡੀਆ ਕਾਂਗਰਸ ਨੇ ਸ਼ੁਰੂ ਕੀਤਾ। ਦੇਖੋ ਸਿਆਸਤ ਜਿਹੜੀ ਹੈ ਜੀ ਉਹ ਪਾਰਟੀਆਂ ਕਰਦੀਆਂ ਨੇ। ਵਿਰੋਧੀ ਧਿਰ ਕਾਂਗਰਸ ਜਿਹੜੀ ਆ ਉਹ ਇਸ ਮਸਲੇ ਨੂੰ ਉਠਾ ਰਹੀ ਆ, ਜਿਹੜਾ ਮਜ਼ਦੂਰਾਂ ਵਾਲਾ ਖਾਸ ਤੌਰ ਦੇ ਉੱਤੇ, ਔਰ ਉਹਨੂੰ ਸਾਹਮਣੇ ਰੱਖ ਕੇ ਹੀ ਸੋਸ਼ਲ ਮੀਡੀਆ ਦੇ ਰਾਹੀਂ ਇਹ ਕੱਲ ਇੱਕ ਮੁਹਿੰਮ ਜਿਹੜੀ ਆ ਉਹ ਕਾਂਗਰਸ ਨੇ ਸ਼ੁਰੂ ਕੀਤੀ। ਔਰ ਇਹ ਕਿਹਾ ਗਿਆ ਜੀ ਕਿ 10 ਕਰੋੜ ਜਿਹੜੇ ਲੋਕ ਸੀਗੇ ਉਹਨਾਂ ਨੇ ਵਰਚੁਅਲ ਰੈਲੀ ਜਿਹੜੀ ਕੀਤੀ।
ਪਾਰਟੀ ਦੇ ਅੰਕੜੇ ਨੇ ਉਹਦਾ ਦਾਵਾ ਇਹ ਕਿ 10 ਕਰੋੜ ਤੋਂ ਵੱਧ ਲੋਕਾਂ ਤੱਕ ਇਹ ਮੁਹਿੰਮ ਜਿਹੜੀ ਉਹ ਪਹੁੰਚੀ ਆ। ਇਹ ਕਿਹਾ ਗਿਆ ਕਿ ਪਾਰਟੀ ਦੇ 57 ਲੱਖ ਤੋਂ ਵੱਧ ਵਰਕਰਾਂ, ਸਮਰਥਕਾਂ ਤੇ ਆਗੂਆਂ ਨੇ ਆਪਣੇ ਸੁਨੇਹੇ ਜਿਹੜੇ ਸੀ ਉਹ ਪੋਸਟ ਕਰਕੇ ਲੋੜਵੰਦਾਂ ਦੀ ਮਦਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਅਜੇ ਮਾਕਮ ਜਿਹੜਾ ਕਿ ਸਪੋਕਸਮੈਨ ਹੈ, ਉਹਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਹ ਵਰਚੁਅਲ ਰੈਲੀ ਜਿਹੜੀ ਹੈ ਇਹਦੇ ਵਿੱਚ 10 ਕਰੋੜ ਲੋਕਾਂ ਨੇ ਹਿੱਸਾ ਜਿਹੜਾ ਜੀ ਉਹ ਲਿਆ। ਇਹ ਦਾਅਵਾ ਜਿਹੜਾ ਜੀ ਉਹ ਕਾਂਗਰਸ ਦੇ ਵੱਲੋਂ ਕੀਤਾ ਗਿਆ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਗੱਲ ਕਹੀ ਕਿ ਸਰਕਾਰ ਨੂੰ ਛੱਡ ਕੇ ਪੂਰੇ ਮੁਲਕ ਨੇ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਵਿਰਲਾਪ ਸੀਗਾ ਉਹ ਸੁਣਿਆ। ਉਹਨਾਂ ਨੇ ਕੇਂਦਰ ਨੂੰ ਕਰੋਨਾ ਵਾਇਰਸ ਕਰਕੇ ਕੀ ਤਾਲਾਬੰਦੀ ਦੇ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਦੇ ਵਾਸਤੇ ਆਪਣੀਆਂ ਸੰਦੂਕੜੀਆਂ ਖੋਲ੍ਹਣ ਦੀ ਅਪੀਲ ਵੀ ਜਿਹੜੀ ਕੀਤੀ। ਕਾਂਗਰਸ ਨੇ ਇਹਨੂੰ ਸਪੀਕ ਅਪ ਇੰਡੀਆ ਮੁਹਿੰਮ ਦਾ ਨਾਮ ਜਿਹੜਾ ਜੀ ਉਹ ਦਿੱਤਾ। ਇਹ ਕਿਹਾ ਗਿਆ ਕਿ ਅਗਲੇ 6 ਮਹੀਨਿਆਂ ਦੇ ਦੌਰਾਨ ਹਰ ਲੋੜਵੰਦ ਪਰਿਵਾਰ ਨੂੰ 7500 ਰੁਪਈਆ ਸਰਕਾਰ ਮਹੀਨੇ ਦਾ ਦੇਵੇ ਤੇ 10,000 ਨਕਦ ਰਾਸ਼ੀ ਜਿਹੜੀ ਹੈ ਜੀ ਉਹ ਦੇਵੇ। ਦੇਖੋ, ਇਹ ਪੋਸੀਬਲ ਗੱਲਾਂ ਨਹੀਂ ਹੋ ਸਕਦੀਆਂ ਜਿਹੜੀ ਕਾਂਗਰਸ ਜਿਹੜੀ ਉਹ ਮੰਗ ਕਰ ਰਹੀ ਹੈ। ਜਿੱਥੇ ਜਿਹੜੀ ਟ੍ਰੇਨ ਦੇ ਵਿੱਚ ਬਿਠਾਉਣ ਦੇ ਵਾਸਤੇ ਕੋਈ ਸਿਸਟਮ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ, ਉੱਥੇ ਕਿਵੇਂ ਸਮਝਿਆ ਜਾਊਗਾ ਕਿ ਕਿਹੜਾ ਖਾਤਾ ਕਿਹਦਾ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਇਹ ਕੀਤਾ ਜਾਊਗਾ। ਔਰ ਸਰਕਾਰ ਦੇ ਅੱਲੇ ਪੱਲੇ ਕੀ ਹੈ ਜੀ, 7500 ਰੁਪਇਆ ਮਹੀਨੇ ਦਾ ਦੇ ਦੇਵੇ, 10,000 ਰੁਪਇਆ ਨਗਦ ਦੇ ਦੇ। ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਕੀ ਕੀਤਾ, ਉਹ ਜਿਹੜੇ ਜ਼ੀਰੋ ਵਾਲਾ ਪੈਕੇਜ ਜਿਹੜਾ ਜੀ ਉਹ ਲਾਣੇ, ਉਹ ਸਾਰਾ ਕਰਜ਼ਾ ਐਲਾਨ ਕਰ ਕਿ ਇੱਥੋਂ ਕਰਜ਼ਾ ਮਿਲ ਜੂ, ਇੱਥੋਂ ਕਰਜ਼ਾ ਮਿਲ ਜੂ। ਹੁਣ ਕਰਜ਼ਾ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਕੀ ਲਊਗਾ, ਉਹਦੀਆਂ ਅੱਗੇ ਰਿਸਟ੍ਰਿਕਸ਼ਨਸ ਇੰਨੀਆਂ ਨੇ, ਉਹਦੇ ਅੱਗੇ ਜਿਹੜਾ ਜੀ ਇੰਨਾ ਕੁਛ ਰਿਕੁਆਇਰਮੈਂਟ ਹੈ ਕਿ ਉਹ ਪੂਰੀਆਂ ਨਹੀਂ ਹੋਣੀਆਂ। ਮਜ਼ਦੂਰ ਜਿਹੜਾ ਜੀ ਉਹ ਕਿੱਥੋਂ ਲਊਗਾ। ਇਹ ਤਾਂ ਗੱਲ ਮੰਨਣ ਵਾਲੀ ਹੈ ਕਿ ਢਾਂਚਾ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਵੀ ਸੋਚਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਹਿੱਲ ਸਕਦਾ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਬਾਕੀ ਮੰਤਰੀ ਇੱਕ ਸਿੰਗਲ ਲਫ਼ਜ਼ ਵੀ ਮੂੰਹ ਦੇ ਵਿੱਚੋਂ ਨਹੀਂ ਜਿਹੜਾ ਜੀ ਉਹ ਕੱਢ ਰਹੇ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਇਹ ਮੌਜੂਦਾ ਹਾਲਾਤ ਮੁਲਕ ਦੀਆਂ ਸੜਕਾਂ ਦੇ ਉੱਤੇ ਕਿਉਂ ਬਣੇ। ਉਹ ਦੇਖੋ, ਹਾਲਾਤ ਸੁਧਾਰਨ ਦੀ ਤਾਂ ਨਹੀਂ ਕਦੀ ਵੀ ਗੱਲ ਨਹੀਂ ਨਾ ਕੀਤੀ। ਤੇ ਅੱਗੇ ਗੱਲ ਕਰਦੇ ਹਾਂ, ਕਰੋਨਾ ਦੀ ਆੜ ਦੇ ਵਿੱਚ ਕੇਂਦਰ ਨੇ ਪੰਜਾਬ ਦੀ ਬਾਂਹ ਮਰੋੜੀ। ਦੇਖੋ, ਇਹ ਐਕਚੁਅਲੀ ਮਸਲਾ ਆਉਂਦੇ ਦਿਨਾਂ ਦੇ ਦੌਰਾਨ ਕਾਫੀ ਜਿਹੜਾ ਜੀ ਉਹ ਭਖ ਸਕਦਾ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੇਤੀ ਵਾਸਤੇ ਮੁਫਤ ਬਿਜਲੀ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਜੀ ਇਹ ਚੁਣੌਤੀ ਦਿੱਤੀ ਆ ਕਿ ਜੇ ਕੇਂਦਰ ਦੀ ਸਰਕਾਰ ਨੇ ਪੰਜਾਬ ਦੀ ਬਕਾਇਆ ਜਿਹੜਾ ਪੈਸਾ ਉਹ ਤਾਂ ਕੀ ਦੇਣਾ ਸੀਗਾ, ਬਲਕਿ ਸ਼ਰਤਾਂ ਲਾ ਕੇ ਕਰਜ਼ਾ ਜਿਹੜਾ ਦੇ ਰਿਹਾ ਔਰ ਪੰਜਾਬ ਦੀ ਕਿਸਾਨੀ ਦਾ ਗਲਾ ਘੁੱਟਣ ਦਾ ਜਿਹੜਾ ਜੀ ਉਹ ਫੈਸਲਾ ਲਿਆ। ਅਕਾਲੀ ਦਲ ਆਪਣੀ ਸਿਆਸਤ ਕਰ ਰਿਹਾ ਜੀ, ਉਹ ਸਰਕਾਰ ਨੂੰ ਘੇਰਨ ਦੇ ਰੌਂਚ ਹੈ। ਹੋਇਆ ਜਿਹੜਾ ਜੀ ਉਹ ਅਸਲ ਦੇ ਵਿੱਚ ਕੀ ਆ ਕਿ ਕੇਂਦਰ ਦੀ ਸਰਕਾਰ ਨੇ ਜਿਹੜੀਆਂ ਅੱਗੋਂ ਹੁਣ ਜਿਹੜੇ ਕਰਜ਼ਾ ਦੇਣਾ, ਉਸ ਮਾਮਲੇ ਦੇ ਉੱਤੇ ਉਹਨੇ ਕੁਝ ਸਖਤ ਸ਼ਰਤਾਂ ਜਿਹੜੀਆਂ ਜੀ ਉਹ ਲਾਤੀਆਂ। ਇਹਨਾਂ ਸ਼ਰਤਾਂ ਦੇ ਤਹਿਤ ਜਿਹੜੀਆਂ ਕੁਝ 4 ਤਰ੍ਹਾਂ ਦੀਆਂ ਜਿਹੜੇ ਸੁਧਾਰ ਨੇ ਉਹਨਾਂ ਨੂੰ ਪ੍ਰਵਾਨਗੀ ਦੇਣ ਨੂੰ ਕਿਹਾ। ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਦੀ ਸਰਕਾਰ ਨੇ ਇਹਦਾ ਕੋਈ ਵਿਰੋਧ ਜਿਹੜਾ ਜੀ ਉਹ ਨਹੀਂ ਕੀਤਾ। ਹੁਣ ਕੀ ਹੋਊਗਾ ਕਿ ਜਿਹੜੀ ਬਿਜਲੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਮੁਫਤ, ਉਹ ਸਬਸਿਡੀ ਜਿਹੜੀ ਆ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਊਗੀ ਤੇ ਉਹ ਜਿਹੜਾ ਸਬਸਿਡੀ ਹੈ ਉਹ ਮਤਲਬ ਕਿ PSPCL ਜਿਹੜਾ ਉਹਨੂੰ ਨਹੀਂ ਜਾਊਗੀ, ਬਿੱਲ ਤਾਰਨੇ ਪੈਣਗੇ ਕਿਸਾਨਾਂ ਨੂੰ ਜਿਹੜਾ ਜੀ ਇਹ ਇਹਦੇ ਵਿੱਚ ਹੋਊਗਾ। ਔਰ ਪੰਜਾਬ ਦੇ ਕਿਸਾਨਾਂ ਦੇ ਉੱਤੇ ਜਿਹੜਾ ਜਲ ਟੈਕਸ ਲੱਗਾ ਹੋਇਆ ਕਈ ਵਰਿਆਂ ਤੋਂ ਉਹਦੀ ਵਸੂਲੀ ਨਹੀਂ ਹੋਈ। ਹੁਣ ਕੇਂਦਰ ਦੀ ਸਰਕਾਰ ਨੇ ਇਹ ਵੀ ਸ਼ਰਤ ਜਿਹੜੀ ਜੀ ਉਹ ਨਾਲ ਲਾਤੀ ਹੈ, ਇਹ ਵਸੂਲੀ ਨਹੀਂ ਬਣਾਈ ਜਾਵੇ। ਜਿਹੜੇ ਕਿਸਾਨ ਡਿਫਾਲਟਰ ਨੇ ਉਹਨਾਂ ਤੋਂ ਬਕਾਇਆ ਲੈਣ ਦੇ ਵਾਸਤੇ ਪੰਜਾਬ ਸਰਕਾਰ ਨੂੰ ਮੁਹਿੰਮ ਵਿੱਢਣ ਨੂੰ ਜਿਹੜਾ ਜੀ ਉਹ ਆਖਿਆ। ਇਹ 2 ਸ਼ਰਤਾਂ ਦੋਨੋਂ ਪੰਜਾਬ ਦੇ ਕਿਸਾਨਾਂ ਦੇ ਨਾਲ ਜਿਹੜੀਆਂ ਜੀ ਉਹ ਜੁੜੀਆਂ ਹੋਈਆਂ ਨੇ। ਇਹਦੇ ਉੱਤੇ ਸਿਆਸਤ ਵਧੂਗੀ, ਇਹਦੇ ਉੱਤੇ ਕਿਸਾਨ ਜਥੇਬੰਦੀਆਂ ਸਿਆਸਤ ਕਰਨਗੀਆਂ, ਇਹਦੇ ਉੱਤੇ ਵਿਰੋਧੀ ਧਿਰਾਂ ਜਿਹੜੀਆਂ ਉਹ ਸਿਆਸਤ ਕਰਨਗੀਆਂ। ਹਾਲਾਂਕਿ ਇਹਦਾ ਇੱਕ ਟੈਕਨੀਕਲ ਪੱਖ ਜਿਹੜਾ ਜੀ ਉਹ ਹੈਗਾ ਕਿ ਜੇ ਕਿਸਾਨ ਬਿੱਲ ਤਾਰਦਾ, ਸਬਸਿਡੀ ਉਹਦੇ ਖਾਤੇ ਦੇ ਵਿੱਚ ਜਾਂਦੀ ਹੈ ਤਾਂ ਇਹ ਖਰਚੇ ਦੇ ਵਿੱਚ ਜੁੜੂਗਾ। ਜਦੋਂ ਕਿਸਾਨ ਨੂੰ ਬਿਜਲੀ ਜਿਹੜੀ ਮੁਫਤ ਮਿਲਦੀ ਆ ਉਹ ਖਰਚੇ 'ਚ ਨਹੀਂ ਜੁੜਦਾ, ਇਸ ਕਰਕੇ MSP ਜਿਹੜੀ ਹੈ ਜੀ ਉਹਦੇ ਵਿੱਚ ਇਹ ਨਹੀਂ ਜੁੜਦਾ। ਪਰ ਇੱਕ ਦੂਜਾ ਪੱਖ ਇਹਦਾ ਹੋਰ ਸਾਹਮਣੇ ਫਿਰ ਉਹ ਆਉਂਦਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਫੈਸਲੇ ਲਏ ਆ ਕਿ ਜਿਹੜੀ ਰੀਟੇਲ ਪ੍ਰਾਈਸ ਜਿਹੜੀ ਸੈੱਟ ਕਰਦੀ ਆ ਸਰਕਾਰ MSP ਜਿਹੜੀ ਉਹ ਉਹਦੇ ਵੱਲੋਂ ਹੁਣ ਹੱਥ ਖਿੱਚ ਰਹੀ ਆ, ਉਧਰੋਂ ਤਾਂ ਉਹਨੇ ਹੱਥ ਖਿੱਚ ਲੈਣੇ ਆ। ਇਸ ਕਰਕੇ ਇਸ ਪਾਸੇ ਵੱਲ ਨੂੰ ਜਿਹੜਾ ਤੁਰੀ ਹੈ ਕਿ ਕਿਸਾਨਾਂ ਨੂੰ ਸਬਸਿਡੀ ਨਾ ਦਿੱਤੀ ਜਾਵੇ।
ਤੇ ਸਿੱਧੀ ਜਾਵੇ ਉਹਨਾਂ ਦੇ ਖਾਤਿਆਂ 'ਚ ਜਾਵੇ, ਉਹ ਪਹਿਲਾਂ ਬਿੱਲ ਕਾਰਨ। ਅੱਛਾ, ਸਵਾਲ ਜਿਹੜਾ ਵੱਡਾ ਨਾ ਜੀ ਉਹ ਇਹ ਖੜਾ ਹੋ ਰਿਹਾ ਕਿ ਪੰਜਾਬ ਸਰਕਾਰ ਉਹਨੇ ਇਹ ਲਾਗੂ ਕਰਨਾ ਪੈਣਾ ਉਹਨੂੰ, ਨਹੀਂ ਤਾਂ ਅਦਰਵਾਈਜ਼ ਸੈਂਟਰ ਤੋਂ ਮਿਲਣਾ ਕੱਖ ਨਹੀਂ ਗਾ ਜੀ। ਇਹ ਦੋ ਚੀਜ਼ਾਂ ਜਿਹੜੀਆਂ ਉਹਨੂੰ ਕਰਨੀਆਂ ਪੈਣੀਆਂ ਨੇ। ਜੇ ਉਹ ਕਰਦੀ ਹੈ ਤੇ ਸਵਾਲ ਇਹ ਹੋਊਗਾ, ਕਿਸਾਨ ਬਿੱਲ ਤਾਰਨਗੇ। ਇੱਕ ਤਾਂ ਬਿੱਲ ਦੇ ਕੇਂਦਰ ਬਹੁਤ ਜਿਹੜੇ ਜੀ ਉਹ ਬਣਾਉਣੇ ਪੈਣਗੇ, ਜਿਨ੍ਹਾਂ ਦੇ 2-2 ਟਿਊਬਵੈੱਲ ਲੱਗੇ ਹੋਏ ਨੇ, ਇੱਕ ਟਿਊਬਵੈੱਲ ਦਾ ਮਿਲੂਗਾ ਜੀ। ਇਹ ਵੀ ਇਹਦੇ ਵਿੱਚ ਹੈ। ਜੇ 2 ਮੋਟਰਾਂ ਨੇ, 3 ਮੋਟਰਾਂ ਨੇ, ਉਹਦਾ ਨਹੀਂ ਮਿਲੂਗਾ। ਇਹਦੇ ਨਾਲ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਚੰਗੀਆਂ ਹੋਣਗੀਆਂ। ਇੱਕ ਦੀ ਜਿਹੜੀ ਜੀ ਉਹ ਸਬਸਿਡੀ ਮਿਲੂਗੀ, ਦੂਜੇ ਦਾ ਤੁਸੀਂ ਬਿੱਲ ਤਾਰੋ। ਦੂਜਾ, ਜਿਹੜੇ ਵੱਡੇ ਕਿਸਾਨ ਨੇ, ਜਿਨ੍ਹਾਂ ਨੂੰ ਅਪੀਲਾਂ ਕਰ ਕਰਕੇ ਮੁੱਖ ਮੰਤਰੀ ਤੇ ਬਾਕੀ ਜਿਹੜਾ ਜੀ ਉਹ ਥੱਕ ਚੁੱਕੇ ਹੋਏ ਵੀ ਛੱਡ ਦਿਓ, ਕੋਈ ਮੂਹਰੇ ਨਹੀਂ ਆ ਰਿਹਾ, ਇਹਦਾ ਬਹੁਤਾ ਲਾਹਾ ਜਿਹੜਾ ਜੀ ਵੱਡੇ ਕਿਸਾਨ ਲੈਂਦੇ ਆ, ਪਰ ਭੜਕਾਇਆ ਹੁਣ ਛੋਟਿਆਂ ਨੂੰ ਜਿਹੜਾ ਜੀ ਉਹ ਜਾਊਗਾ। ਜੇ ਹੁਣ ਸੁਖਬੀਰ ਸਿੰਘ ਬਾਦਲ ਹੋਰੀ ਕਹਿ ਰਹੇ ਆ ਕਿ ਬਿਜਲੀ ਦੇ ਬਿੱਲਾਂ ਦਾ ਫੈਸਲਾ ਗਲਤ ਹੈ, ਉਹ ਆਪ ਦੱਸਦੇ ਆ ਕਿ ਉਹਨਾਂ ਨੇ ਛੱਡਿਆ ਕੋਈ ਨਹੀਂ ਜਿਹੜਾ ਜੀ ਛੱਡਿਆ। ਜੇ ਤਾਂ ਉਹਨਾਂ ਨੇ ਇਹ ਬਿਜਲੀ ਦੇ ਬਿੱਲ ਦੇਣੇ ਸ਼ੁਰੂ ਕੀਤੇ ਆ, ਉਹ ਜਿਹੜਾ ਜੀ ਕਿਸਾਨਾਂ ਦੀ ਇਹਦੇ 'ਚ ਜਿਹੜਾ ਉਹ ਗੱਲ ਕਰੇ। ਔਰ ਦੂਸਰਾ ਇਹ ਕਿ ਸਰਕਾਰ ਸਬਸਿਡੀਆਂ ਪਾਊਗੀ, ਇੱਕ ਵਾਰੀ ਪਾ ਦੂ, 2 ਵਾਰੀ ਪਾ ਦੂ, ਹੋਣਾ ਕੀ ਆ ਐਟ ਦੀ ਐਂਡ? ਉਹ ਹੋਣਾ ਇਹ ਆ ਕਿ ਸਰਕਾਰ ਦੇ ਪੱਲੇ ਸਭ ਨੂੰ ਪਤਾ ਕਿੰਨਾ ਕੁਛ ਹੈਗਾ। ਫਿਰ ਉਹ ਕਹਿ ਦੂ ਹਾਂ ਠੀਕ ਹੈ ਜੀ, ਇਹ 3 ਮਹੀਨਿਆਂ ਦਾ ਅਗਲੇ 3 ਮਹੀਨਿਆਂ ਬਾਅਦ ਪਾ ਦਾਂਗੇ, ਹੁਣ 6 ਮਹੀਨਿਆਂ ਦੇ ਪੈਸੇ ਜਿਹੜੇ ਜੀ ਉਹ ਪਾਵਾਂਗੇ ਅਗਲੀ ਵਾਰੀ। ਫਿਰ ਹੌਲੀ ਹੌਲੀ ਕਰਦੇ ਆ ਜਿਹੜਾ ਜੀ ਉੱਥੋਂ ਉਸ ਪਾਸੇ ਤੋਂ ਇਹ ਸਾਈਡ ਨੂੰ ਜਿਹੜਾ ਜਾਊਗਾ। ਇਹ ਕਰੋਨਾ ਵਾਇਰਸ ਦੀ ਆੜ ਦੇ ਵਿੱਚ ਮਿਲਣ ਵਾਲੀਆਂ ਜਿਹੜੀਆਂ ਕੇਂਦਰ ਤੋਂ ਛੋਟਾਂ ਨੇ, ਉਹਦੇ ਉੱਤੇ ਇਹ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਨੇ, ਜਿਹਦਾ ਰੌਲਾ ਆਪਾਂ ਇੰਨੀ ਦੇਰ ਤੋਂ ਪਾਉਂਦੇ ਆ ਕਿ ਕੇਂਦਰ ਨੂੰ ਹੱਥ ਵੱਢ ਕੇ ਰਾਜਾਂ ਨੇ ਦੇ ਦਿੱਤੇ, ਖਾਸ ਤੌਰ ਦੇ ਉੱਤੇ GST ਦੇ ਰੂਪ ਦੇ ਵਿੱਚ। ਹੁਣ ਉਹਦੇ ਅਸਲ ਜਿਹੜੇ ਨਮੂਨੇ ਨੇ ਨਾ ਜੀ ਉਹ ਸਾਹਮਣੇ ਆਉਣ ਲੱਗੇ ਜੀ। ਤੇ ਅੱਗੇ ਗੱਲ ਕਰਦੇ ਆ, ਕਈ ਵਾਰੀ ਆਰਥਿਕ ਹਾਲਤ ਹੁੰਦੀ ਹੈ ਨਾ ਜਿਹੜੀ ਮੁਲਕ ਦੀ, ਕਿਸੇ ਨਾ ਕਿਸੇ ਸਟੇਟ 'ਤੇ ਟਿਕੀ ਹੁੰਦੀ ਆ ਕਿਤੇ ਨਾ ਕਿਤੇ। ਤਾਂ ਹੁਣ ਭਾਰਤ ਦੀ ਜਿਹੜੀ ਆਰਥਿਕ ਰਾਜਧਾਨੀ ਮੁੰਬਈ ਆ, ਉਹਦੇ ਬੁਰੇ ਹਾਲ ਆ। ਬਿਲਕੁਲ ਜੀ। ਵੈਸੇ ਤਾਂ ਮੁਲਕ ਦੇ ਵਿੱਚ ਹੀ ਜਿਹੜੇ ਕੇਸ ਨੇ ਉਹ ਨਿਰੰਤਰ ਵੱਧ ਰਹੇ ਆ, ਪਰ ਮੁੰਬਈ ਕਿਉਂਕਿ ਰੀੜ੍ਹ ਦੀ ਹੱਡੀ ਆ ਮੁਲਕ ਦੀ, ਸਿਆਸਤ ਹੋ ਰਹੀ ਆ ਉਹਦੇ ਉੱਤੇ, ਕਿਉਂਕਿ BJP ਦੀ ਸੱਤਾ ਉੱਥੇ ਨਹੀਂ ਆ ਸਕੀ। ਸਿਆਸਤ ਹੋਣ ਦਾ ਇਹ ਜਿਹੜਾ ਜੀ ਪ੍ਰਮੁੱਖ ਕਾਰਨ ਹੈ। ਮੁਸ਼ਕਲ ਹਾਲਾਤਾਂ ਦੇ ਵਿੱਚ ਇਸ ਵੇਲੇ ਮੁੰਬਈ ਜਿਹੜਾ ਜੀ ਉਹ ਹੈ। ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਦੇ ਵਿੱਚ ਕਰੋਨਾ ਦੇ 56,948 ਮਾਮਲੇ ਨੇ। ਮੁੰਬਈ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ 22,930 ਮਾਮਲੇ ਨੇ। ਮੁੰਬਈ ਦੇ ਕੋਵਿਡ ਹਸਪਤਾਲਾਂ ਦੇ ਵਿੱਚ 6,420 ਆਈਸੋਲੇਸ਼ਨ, 3,309 ਆਕਸੀਜਨ ਸਪੋਰਟ, 865 ICU ਤੇ 353 ਵੈਂਟੀਲੇਟਰ ਬੈੱਡ ਨੇ। ਕੋਵਿਡ ਹਸਪਤਾਲਾਂ ਤੋਂ ਇਲਾਵਾ ਮੁੰਬਈ ਦੇ ਵਿੱਚ 1,223 ਬੈੱਡ ਵਾਲੇ 25 ਕੋਵਿਡ ਹੈਲਥ ਸੈਂਟਰ ਤੇ 46,649 ਬੈੱਡ ਵਾਲੇ 463 ਕੋਵਿਡ ਸੈਂਟਰ ਨੇ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਇਸ ਵੇਲੇ ਬੁਰੇ ਹਾਲਾਤਾਂ ਦੇ ਵਿੱਚ ਹੈ, ਬੇਹੱਦ ਬੁਰੇ ਹਾਲਾਤਾਂ ਦੇ ਵਿੱਚ ਹੈ। ਔਰ 34,018 ਮਾਮਲੇ ਇਕੱਲੇ ਮੁੰਬਈ ਦੇ ਵਿੱਚ ਹੀ ਇਸ ਵੇਲੇ ਜਿਹੜਾ ਜੀ ਉਹ ਆ ਚੁੱਕੇ ਹੋਏ ਆ। ਟੋਟਲ ਮਹਾਰਾਸ਼ਟਰ ਦੇ ਜਿਵੇਂ ਤੁਹਾਨੂੰ ਦੱਸਿਆ 56,948 ਮਾਮਲੇ ਨੇ। ਟੋਟਲ ਜਿੰਨੇ ਮਹਾਰਾਸ਼ਟਰ ਦੇ ਵਿੱਚ ਮਾਮਲੇ ਨੇ ਉਹਦੇ ਤੋਂ 60% ਇਕੱਲੇ ਮੁੰਬਈ ਦੇ ਵਿੱਚ ਜਿਹੜੇ ਜੀ ਉਹ ਹਨ। ਦੇਸ਼ ਦੇ 29 ਰਾਜਾਂ ਨੂੰ ਮਿਲਾ ਕੇ ਉਹਨੇ ਮਰੀਜ਼ ਨਹੀਂ ਹੈਗੇ ਜਿੰਨੇ ਇਕੱਲੇ ਮੁੰਬਈ ਦੇ ਵਿੱਚ ਨੇ। 29 ਰਾਜਾਂ ਦੇ ਵਿੱਚ 33,092 ਮਾਮਲੇ ਨੇ, ਜਦੋਂ ਕਿ ਦੇਸ਼ ਦੇ 30 ਰਾਜਾਂ ਨੂੰ ਮਿਲਾ ਕੇ 1,087 ਮੌਤਾਂ ਹੋਈਆਂ ਨੇ। ਮੁੰਬਈ ਦੇ ਵਿੱਚ 1,097 ਮੌਤਾਂ ਚੁੱਕੀਆਂ ਹੋਈਆਂ ਨੇ। ਮਈ ਦੇ ਵਿੱਚ ਕਰੋਨਾ ਦੀ ਰਫ਼ਤਾਰ ਬਹੁਤ ਵਧੀ। 30 ਅਪ੍ਰੈਲ ਤੱਕ ਦੇਸ਼ ਦੇ ਵਿੱਚ 33,610 ਮਾਮਲੇ ਸੀ। 27 ਮਈ ਤੱਕ 371% ਵੱਧ ਕੇ 1,58,333 ਹੋ ਗਏ। ਮੁੰਬਈ ਦੇ ਵਿੱਚ ਮਈ ਮਹੀਨੇ ਦੇ ਵਿੱਚ ਕਰੋਨਾ ਵਾਇਰਸ ਦੀ ਰਫ਼ਤਾਰ ਦੇਸ਼ ਦੇ ਮੁਕਾਬਲੇ 10% ਜ਼ਿਆਦਾ ਰਹੀ। ਮੁੰਬਈ ਦੇ ਵਿੱਚ 30 ਅਪ੍ਰੈਲ ਤੱਕ 7,061 ਮਾਮਲੇ ਸੀ। 27 ਮਈ ਤੱਕ 34,018 ਮਾਮਲੇ ਹੋ ਗਏ। ਮੁੰਬਈ ਦੇ ਵਿੱਚ 30 ਅਪ੍ਰੈਲ ਤੋਂ ਬਾਅਦ ਮਾਮਲੇ 382% ਵਧੇ। ਮਹਾਰਾਸ਼ਟਰ ਦੇ ਵਿੱਚ ਮਰੀਜ਼ਾਂ ਦੀ ਸੰਖਿਆ 442% ਦੇ ਵਾਧੇ ਦੇ ਨਾਲ ਜਿਹੜਾ ਦੀ ਉਹ ਵਧੀ। ਜਿਹੜੇ ਇੱਥੇ ਕੋਵਿਡ ਹਸਪੀਟਲ ਨੇ, ਪਹਿਲੀ ਕੈਟਾਗਰੀ ਦੇ ਵਿੱਚ ਡੈਡੀਕੇਟਡ ਕੋਵਿਡ ਹਸਪੀਟਲ ਨੇ ਜਿੱਥੇ ਗੰਭੀਰ ਮਰੀਜ਼ਾਂ ਦਾ ਇਲਾਜ ਹੁੰਦਾ। ਦੂਸਰੀ ਕੈਟਾਗਰੀ ਕੋਵਿਡ ਹੈਲਥ ਸੈਂਟਰ ਨੇ ਜਿੱਥੇ ਘੱਟ ਗੰਭੀਰ ਮਰੀਜ਼ ਜਿਹੜੇ ਉਹਨਾਂ ਦਾ ਇਲਾਜ ਹੁੰਦਾ। ਔਰ ਤੀਸਰੀ ਕੈਟਾਗਰੀ ਦੇ ਵਿੱਚ ਕੋਵਿਡ ਕੇਅਰ ਸੈਂਟਰ ਨੇ ਜਿੱਥੇ ਬਿਨਾਂ ਲੱਛਣਾਂ ਵਾਲੇ, ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਜਿਹੜਾ ਜੀ ਉਹ ਰੱਖਿਆ ਜਾਂਦਾ। ਮਹਾਰਾਸ਼ਟਰ ਦੇ ਹੈਲਥ ਡਿਪਾਰਟਮੈਂਟ ਦੇ ਮੁਤਾਬਕ ਰਾਜ ਦੇ ਵਿੱਚ 276 ਕੋਵਿਡ ਹਸਪੀਟਲ ਨੇ, 453 ਕੋਵਿਡ ਹੈਲਥ ਸੈਂਟਰ ਨੇ ਤੇ 1,643 ਕੋਵਿਡ ਕੇਅਰ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ।
ਇਸ ਵੇਲੇ ਆਰਥਿਕ ਜਿਹੜੀ ਰਾਜਧਾਨੀ ਹੈ ਦੀ ਉੱਥੇ ਜ਼ਿਆਦਾ ਇਹ ਕਰੋਨਾ ਵਾਇਰਸ ਕਿਉਂ ਫੈਲਿਆ? ਇਹਦੇ ਤਿੰਨ ਪ੍ਰਮੁੱਖ ਜਿਹੜੇ ਦੀ ਉਹ ਕਾਰਨ ਨੇ। ਪਹਿਲਾ ਸਭ ਤੋਂ ਵੱਡਾ ਕਾਰਨ ਹੈ ਮੁੰਬਈ ਦੁਨੀਆ ਦਾ ਸਭ ਤੋਂ ਸੰਘਣੀ ਆਬਾਦੀ ਵਾਲਾ ਮੈਟਰੋ ਸਿਟੀ ਹੈ, ਸ਼ਹਿਰ ਹੈ। ਉੱਥੇ 1.5 ਕਰੋੜ ਦੀ ਆਬਾਦੀ 600 ਸਕੁਅਰ ਕਿਲੋਮੀਟਰ ਦੇ ਵਿੱਚ ਰਹਿੰਦੀ ਆ। ਹਰ ਕਿਲੋਮੀਟਰ ਦੇ ਦਾਇਰੇ ਦੇ ਵਿੱਚ 32,000 ਤੋਂ ਜ਼ਿਆਦਾ ਲੋਕ ਰਹਿੰਦੇ ਆ। ਦੂਜਾ ਕਾਰਨ ਆਰਥਿਕ ਰਾਜਧਾਨੀ ਹੋਣ ਕਰਕੇ ਆਫਿਸ ਦੇ ਕੰਮਾਂ ਦੇ ਵਿੱਚ ਜਿਹੜੇ ਵਿਦੇਸ਼ਾਂ ਤੋਂ ਆਉਣ ਵਾਲੇ ਨੇ ਉਹਨਾਂ ਦਾ ਬਹੁਤ ਆਉਣ ਜਾਣ ਲੱਗਿਆ ਰਹਿੰਦਾ। ਮੁੰਬਈ ਦੇ ਲੋਕ ਵੀ ਵਿਦੇਸ਼ਾਂ 'ਚ ਬਹੁਤ ਜਾਂਦੇ ਆ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਅੰਕੜੇ ਦੱਸਦੇ ਆ ਕਿ ਮਾਰਚ ਅਪ੍ਰੈਲ ਦੇ ਵਿੱਚ ਮੁੰਬਈ ਏਅਰਪੋਰਟ ਦੇ ਉੱਤੇ 4,79,000 ਅੰਤਰਰਾਸ਼ਟਰੀ ਤੇ 16,77,000 ਡੋਮੈਸਟਿਕ ਜਿਹੜੇ ਯਾਤਰੂ ਨੇ ਉਹਨਾਂ ਦਾ ਮੂਵਮੈਂਟ ਰਿਹਾ। ਤੀਜਾ ਕਾਰਨ ਮੁੰਬਈ ਦੇ ਵਿੱਚ ਕਰੋਨਾ ਦਾ ਪਹਿਲਾ ਮਰੀਜ਼ 6 ਮਾਰਚ ਨੂੰ ਮਿਲਿਆ। ਇਸ ਤੋਂ ਬਾਅਦ 17 ਮਾਰਚ ਤੱਕ ਇੱਥੇ ਲਾਕਡਾਊਨ ਲੱਗ ਗਿਆ। ਲੋਕਲ ਟ੍ਰੇਨ ਬੱਸਾਂ ਚੱਲਦੀਆਂ ਰਹੀਆਂ। ਸਰਕਾਰ ਦੀ ਅਪੀਲ ਦੇ ਬਾਵਜੂਦ ਲੋਕ ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਉਹਨਾਂ ਨੇ ਗੁਰੇਜ਼ ਨਹੀਂ ਕੀਤਾ ਜਿੰਨੀ ਦੇਰ ਤੱਕ ਲੋਕਲ ਟ੍ਰੇਨ ਤੇ ਬੱਸਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਪਾਬੰਦੀ ਨਹੀਂ ਲੱਗੀ। ਇਹ ਅਹਿਮ ਚੀਜ਼ਾਂ ਜਿਹੜੀਆਂ ਦੀ ਹੋ ਰਹੀਆਂ ਇਸ ਵੇਲੇ ਮੁੰਬਈ ਜਿਹੜੇ ਕਿ ਆਰਥਿਕ ਰਾਜਧਾਨੀ ਆ ਉਹਦੇ ਬੁਰੇ ਤਰੀਕੇ ਦੇ ਨਾਲ ਜਕੜੇ ਜਾਣ ਦੇ ਜੀ। ਤੇ ਅੱਗੇ ਟਿੱਡੀ ਦਲ ਦੀ ਜੇ ਗੱਲ ਕਰੀਏ ਤੇ 4 ਰਾਜਾਂ ਨੂੰ ਵੱਡਾ ਖਤਰਾ ਇਸ ਤਰ੍ਹਾਂ ਹੈ ਜੀ ਕਿ ਜਿਹੜੇ 4 ਰਾਜ ਨੇ ਇਹ ਕਿਹਾ ਜਾ ਰਿਹਾ ਕਿ ਟਿੱਡੀ ਦਲ ਜਿਹੜੇ ਨੇ ਇਹਨਾਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਬੜਾ ਗੰਭੀਰ ਸਥਿਤੀ ਜਿਹੜੀ ਹੈ ਜੀ ਉਹ ਬਣ ਸਕਦੀ ਆ। ਇਹਨਾਂ ਰਾਜਾਂ ਦੀ ਬਣਦੀ ਤੁਰੀ ਜਾ ਰਹੀ ਹੈ। ਇੱਕ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਆ ਅਗਲੇ 15 ਦਿਨਾਂ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਪਰੇਅ ਜਿਹੜੀ ਉਹ ਇੰਗਲੈਂਡ ਤੋਂ ਆਉਣੀਆਂ ਸ਼ੁਰੂ ਹੋਣਗੀਆਂ 15 ਦਿਨਾਂ ਤੋਂ ਬਾਅਦ, ਔਰ 45 ਹੋਰ ਸਪਰੇਅ ਜਿਹੜੀਆਂ ਦੀ ਉਹ 1.5 ਮਹੀਨੇ ਤੱਕ ਖਰੀਦੀਆਂ ਜਾਣਗੀਆਂ। ਇਹਦੇ ਉੱਤੇ ਕਿਵੇਂ ਕਾਬੂ ਪਾਇਆ ਜਾਂਦਾ 15 ਦਿਨਾਂ ਤੋਂ ਬਾਅਦ? ਇਹ ਕਿਹਾ ਜਾ ਰਿਹਾ ਕਿ ਇਹ ਤਾਂ ਬਹੁਤ ਤੇਜ਼ੀ ਦੇ ਨਾਲ ਵੱਧਦੀਆਂ ਤੁਰੀਆਂ ਆ ਰਹੀਆਂ ਨੇ। ਕੀਟਨਾਸ਼ਕਾਂ ਦੇ ਛਿੜਕਾਅ ਦੇ ਵਾਸਤੇ ਡਰੋਨ ਜਿਹੜੇ ਜੀ ਉਹ ਵਰਤੇ ਜਾਣਗੇ ਔਰ ਹਵਾਈ ਛਿੜਕਾਅ ਦੇ ਵਾਸਤੇ ਹੈਲੀਕਾਪਟਰ ਵਰਤਣ ਦੀਆਂ ਯੋਜਨਾਵਾਂ ਵੀ ਜਿਹੜੀਆਂ ਜੀ ਉਹ ਕਈਆਂ ਜਾ ਰਹੀਆਂ ਨੇ। ਥਾਂ ਦੇ ਉੱਤੇ ਕੰਟਰੋਲ ਰੂਮ ਜਿਹੜੇ ਆ ਉਹ ਸਥਾਪਿਤ ਕੀਤੇ ਜਾ ਰਹੇ ਆ। ਜਿਹੜੇ ਇਹ ਟਿੱਡੀ ਦਲਾਂ ਉੱਤੇ ਕਾਬੂ ਪਾਉਣ ਦੇ ਵਾਸਤੇ ਲੋਕ ਕੰਟਰੋਲ ਦਫ਼ਤਰ LCOs ਜਿਹੜੇ ਨੇ ਉਹ ਇਸ ਵੇਲੇ 21 ਮਾਈਕਰੋਮੇਅਰ 26 ULV ਮਾਸਕ ਤੇ ਵਰਤੇ ਜਿਹੜੇ ਦੀ ਉਹ ਜਾ ਰਹੇ ਨੇ ਔਰ ਅਧਿਕਾਰੀ ਜਿਹੜੇ ਦੀ ਉਹ ਸਥਾਪਿਤ ਕੀਤੇ ਗਏ ਨੇ। ਰਾਜਸਥਾਨ ਦੇ ਵਿੱਚ ਜੈਪੁਰ, ਚਿਤੌੜਗੜ੍ਹ, ਦੌਸਾ, ਮੱਧ ਪ੍ਰਦੇਸ਼ ਦੇ ਸ਼ਿਓਪੁਰ, ਨੀਮਚ, ਉਜੈਨ, ਉੱਤਰ ਪ੍ਰਦੇਸ਼ ਦੇ ਵਿੱਚ ਝਾਂਸੀ ਦੇ ਵਿੱਚ ਸਥਾਪਿਤ ਕੀਤੇ ਗਏ ਆ। ਰਾਜਸਥਾਨ, ਪੰਜਾਬ, ਗੁਜਰਾਤ ਤੇ ਮੱਧ ਪ੍ਰਦੇਸ਼ ਦੇ 334 ਥਾਵਾਂ ਦੇ ਉੱਤੇ 50,000 ਹੈਕਟੇਅਰ ਰਕਬੇ ਦੇ ਉੱਤੇ ਟਿੱਡੀ ਦਲਾਂ ਦਾ ਜਿਹੜਾ ਹਮਲਾ ਹੋਇਆ ਪਿਛਲੇ ਦਿਨਾਂ ਦੇ ਵਿੱਚ। ਇਹ ਕਿਹਾ ਗਿਆ ਜੀ ਕਿ ਜਿਹੜੇ ਇਹ ਹਮਲਾ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਤੇ ਵੱਧ ਸਕਦਾ ਹੈ। ਖਾਸ ਤੌਰ ਦੇ ਉੱਤੇ ਇਸ ਵੇਲੇ ਜਿਹੜਾ ਜ਼ਿਆਦਾ ਖਤਰਾ ਹੈ ਉਹ ਰਾਜਸਥਾਨ, ਪੰਜਾਬ ਤੇ ਹਰਿਆਣੇ ਦੇ ਉੱਤੇ ਜਿਹੜਾ ਜੀ ਉਹ ਬਣਿਆ ਹੋਇਆ। ਰਾਜਸਥਾਨ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਟਿੱਡੀ ਦਲ ਦਾ ਹਮਲਾ ਹੋਇਆ। ਕਰੋੜਾਂ ਦੀ ਗਿਣਤੀ ਦੇ ਵਿੱਚ ਇਹ ਜਿਹੜਾ ਟਿੱਡੀ ਦਲ ਹੈ ਇਹ ਇੱਕ ਜਗ੍ਹਾ ਦੇ ਉੱਤੇ ਜਿੱਥੇ ਵੀ ਬਹਿੰਦਾ ਜਾ ਕੇ ਔਰ ਇਹ ਕਿਹਾ ਜਾ ਰਿਹਾ ਕਿ 35,000 ਲੋਕ ਜਿੰਨਾ ਖਾਣਾ ਖਾਂਦੇ ਆ ਉਹਨਾਂ ਇਹ ਫੂਡ ਜਾਂ ਜਿਹੜੀਆਂ ਸਬਜ਼ੀਆਂ ਜਾਂ ਜਿਹੜੀਆਂ ਫਸਲਾਂ ਨੇ ਉਹਨੂੰ 10 ਮਿੰਟਾਂ ਦੇ ਵਿੱਚ ਚਟਨ ਕਰ ਦਿੰਦਾ ਜੀ ਜਿਸ ਪਾਸੇ ਵੱਲ ਨੂੰ ਇਹ ਜਾਂਦਾ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਛੋਟੇ ਟਿੱਡਿਆਂ ਦੇ ਗੁਲਾਬੀ ਦਲ ਨੇ ਜੀ ਉਹਦੀਆਂ ਰਿਪੋਰਟਾਂ ਵੀ ਮਿਲ ਰਹੀਆਂ ਨੇ ਔਰ ਬੜੀ ਸਰਗਰਮੀ ਦੇ ਨਾਲ ਅੱਗੇ ਵਧਦੇ ਆ ਔਰ ਇੱਕ ਜਗ੍ਹਾ ਦੇ ਉੱਤੇ ਇਹਨਾਂ ਤੇ ਕਾਬੂ ਪਾਉਣਾ ਔਖਾ ਹੈ। ਇਹ ਪੂਰੇ ਦੇ ਪੂਰੇ ਝੁੰਡ ਜਿਹੜੇ ਆ ਉਹ ਤੁਰਦੇ ਆ। ਇੱਧਰ ਨੂੰ ਹਵਾ ਜਾਂਦੀ ਆ, ਹਵਾ ਦੇ ਹਿਸਾਬ ਦੇ ਨਾਲ ਜਿਹੜਾ ਜੀ ਤੁਰਦੇ ਆ। ਇਹਨਾਂ ਤੇ ਕਾਬੂ ਪਾਉਣ ਦੇ ਵਾਸਤੇ 4 ਤੋਂ 5 ਦਿਨ ਲੱਗ ਜਾਂਦੇ ਆ। ਜਦੋਂ 4 ਤੋਂ 5 ਦਿਨ ਲੱਗਦੇ ਆ ਤੇ ਇਸਨੂੰ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਉਨੇ ਦਿਨਾਂ ਦੇ ਦੌਰਾਨ ਜਿੱਥੇ ਇਹ ਪੈ ਨਿਕਲੇ ਉੱਥੇ ਫਿਰ ਕਿੰਨਾ ਕੁ ਨੁਕਸਾਨ ਜਿਹੜਾ ਜੀ ਉਹ ਕਰ ਦਿੰਦੇ ਆ। ਇਸ ਵੇਲੇ ਪੰਜਾਬ ਦਾ ਕਿਸਾਨ ਵੀ ਜਿਹੜਾ ਜੀ ਉਹ ਡਰਿਆ ਬੈਠਾ ਵੀ ਪਤਾ ਨਹੀਂ ਇਹ ਝੁੰਡ ਜਿਹੜੇ ਕਦੋਂ ਜਿਹੜੇ ਆ ਜੀ ਉਹ ਆਣ ਪੈਣੇ ਆ ਕਿਸਾਨਾਂ ਨੂੰ। ਜੀ ਇਹ ਤਾਂ ਪੈਂਦੇ ਵੀ ਬਹੁਤ ਬੁਰੀ ਤਰ੍ਹਾਂ ਆ ਜੀ। ਤੇ ਅੱਗੇ ਗੱਲ ਕਰਦੇ ਹਾਂ ਅੰਮ੍ਰਿਤਸਰ ਤੇ ਲੁਧਿਆਣਾ ਦੇ ਵਿੱਚ, ਉੱਥੇ ਵੀ ਇੱਕ ਕੇਸ ਜਿਹੜੇ ਆ ਮੌਤ ਦੇ ਨਵੇਂ ਆਏ ਆ ਤੇ ਨਾਲ ਦੀ ਨਾਲ ਜਿਹੜੇ ਹੋਰ ਕੇਸ ਆ ਉਹ ਵੀ ਪੰਜਾਬ 'ਚ ਵੱਧ ਰਹੇ। ਬਿਲਕੁਲ ਜੀ, ਪੰਜਾਬ ਦੇ ਵਿੱਚ ਵੀ ਜਿਹੜੇ ਜੀ ਕੇਸ ਆ ਇਹ ਵੱਧ ਰਹੇ ਆ ਨਿਰੰਤਰ। ਪੰਜਾਬ ਵੀ ਬਾਕੀ ਮੁਲਕ ਦੇ ਜਿਹੜਾ ਉਹ ਨਾਲ ਹੀ ਆ ਜੀ।
तो कुछ दिनों की राहत तो बाद लुधियाने दे विच एक मौत की खबर जी आई है। ये RPF का जवान सीगा जी, डैथ हुई है। एक्चुअली ये कोरोना वायरस के नाल लड़ रहा सी पिछले दिनों तो। ओहदा एक प्राइवेट हॉस्पिटल दे विच इलाज चल रहा सीगा। इलाज के दौरान ओहदी मौत हो गई। ये जलंधर के करोल बाग इलाके के पवन कुमार वजों इसकी पछाण जी हुई है। 20 मई को कोरोना की लपेट के विच आया सीगा। 22 ਨੂੰ ਉਹਨੂੰ ਲੁਧਿਆਣੇ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਸੀਗਾ। ਉਹਦੀ ਹਾਲਤ ਗੰਭੀਰ ਬਣੀ ਹੋਈ। 6 ਦਿਨਾਂ ਤੋਂ ਬਾਅਦ ਇਹ ਹਾਰ ਗਿਆ ਜਿਹੜਾ ਜਵਾਨ ਸੀਗਾ ਜੀ, ਔਰ ਇਹ ਜਿਹੜੀ ਇਹਦੀ ਮੌਤ ਹੋ ਗਈ। ਔਰ ਜਦੋਂ ਇਹਦੀ ਕਰੋਨਾ ਵਾਇਰਸ ਦੀ ਪੇਟ ਦੇ ਵਿੱਚ ਜਿਹੜਾ ਜੀ ਉਹ ਆਇਆ, ਜਿਹੜੀਆਂ ਵਿਸ਼ੇਸ਼ ਗੱਡੀਆਂ ਚੱਲੀਆਂ ਨੇ, ਉਸ ਤੋਂ ਬਾਅਦ RPF ਕਿਉਂਕਿ ਰੇਲਵੇ ਪੁਲਿਸ ਜਿਹੜੀ ਆਉਂਦੀ ਹੈ ਜੀ, 48 ਤੋਂ ਵੱਧ RPF ਜਿਹੜੇ ਮੁਲਾਜ਼ਮ ਨੇ ਉਹ ਕੋਰੋਨਾ ਪੋਜ਼ਿਟਿਵ ਦੀ ਲਪੇਟ ਦੇ ਵਿੱਚ ਆਏ ਆ। ਇਹ ਇਸ ਪੱਖੋਂ ਫਿਕਰਮੰਦੀ ਵਾਲੀ ਗੱਲ ਹੈ ਜੀ, ਤੇ ਇਹ ਕਿਉਂਕਿ ਕੰਟਰੋਲ ਕਰਦੇ ਆ। ਬਾਕੀ ਜਿਹੜੇ ਜਾਣ ਵਾਲੇ ਨੇ ਉਹਨਾਂ ਦੇ ਵਿੱਚ ਦੂਜੇ ਰਾਜਾਂ 'ਚ ਜਾ ਕੇ ਕੇਸ ਕਿਵੇਂ ਵੱਧ ਸਕਦੇ ਆ, ਇਹਨੂੰ ਇਸ ਪੁਆਇੰਟ ਦੇ ਨਾਲ ਵੀ ਵੇਖਿਆ ਜਿਹੜਾ ਜੀ ਜਾ ਸਕਦਾ। ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਔਰਤ ਆ ਉਹਦੀ ਮੌਤ ਦੀ ਜਿਹੜੀ ਖਬਰ ਆ ਰਹੀ ਹੈ, ਔਰ ਇਹ 9 ਨਵੇਂ ਕੇਸ ਜਿਹੜੇ ਆ ਜੀ ਉਹ ਪੋਜ਼ਿਟਿਵ ਆਏ ਆ ਅੰਮ੍ਰਿਤਸਰ ਦੇ ਵਿੱਚ। ਇਹ ਜਸਪਾਲ ਕੌਰ ਸੀਗੀ ਜੀ, 60 ਸਾਲਾਂ ਦੀ, ਬਾਬਾ ਬਕਾਲਾ ਦੇ ਨਾਲ ਇਹ ਬਾਬਾ ਬਕਾਲਾ ਦੇ ਪਿੰਡ ਦੇ ਨਾਲ ਇਹ ਸੰਬੰਧਿਤ ਹੈ। ਔਰ ਇਹ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੇਰੇ ਇਲਾਜ ਸੀਗੀ, ਜਿੱਥੇ ਉਹਦੀ ਵੈਂਟੀਲੇਟਰ ਦੇ ਉੱਤੇ ਸੀ 2 ਦਿਨ ਤੋਂ। ਇਹਦੀ ਮੌਤ ਦੀ ਖਬਰ ਜਿਹੜੀ ਉਹ ਆ ਰਹੀ ਹੈ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ 7 ਹੋ ਗਈ ਆ, ਔਰ 9 ਨਵੇਂ ਕਰੋਨਾ ਵਾਇਰਸ ਦੇ ਜਿਹੜੇ ਕੇਸ ਨੇ ਉਹ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੋਰ ਆਏ ਨੇ। 2150 ਨੂੰ ਟੋਟਲ ਜਿਹੜੀ ਆ ਜੀ ਉਹ ਗਿਣਤੀ ਪਹੁੰਚ ਗਈ ਹੋਈ ਆ ਪੰਜਾਬ ਦੇ ਵਿੱਚ। ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਠੀਕ ਹੋਣ ਵਾਲਿਆਂ ਦੀ ਰੇਸ਼ੋ ਆ ਉਹ ਸਮੁੱਚੇ ਮੁਲਕ ਭਰ ਦੇ ਵਿੱਚੋਂ ਸਭ ਤੋਂ ਵੱਧ ਜਿਹੜੀ ਜੀ ਉਹ ਦੱਸੀ ਗਈ ਹੈ। ਭਾਵ ਕਿ 90% ਤੋਂ ਉੱਪਰ ਜਿਹੜੇ ਲੋਕ ਨੇ ਉਹ ਠੀਕ ਹੋ ਕੇ ਘਰਾਂ ਨੂੰ ਜਿਹੜਾ ਜੀ ਉਹ ਗਏ ਆ, ਜੇ ਆਪਾਂ ਨੈਸ਼ਨਲ ਰਿਪੋਰਟ ਜਿਹੜੀਆਂ ਉਹ ਦੇਖੀ। ਇਹ ਜ਼ਰੂਰ ਥੋੜੀਆਂ ਜੀਆਂ ਜਿਹੜੀਆਂ ਉਹ ਹੌਸਲਾ ਬਣਾਉਣ ਵਾਲੀਆਂ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ ਜਿਹੜਾ ਇਸ ਭਾਰਤ ਦਾ ਦਾਰਮਦਾਰਥ ਮੈਨੂੰ ਲੱਗਦਾ ਸ਼ਰਾਬ ਤੇ ਟਿਕਿਆ ਹੋਇਆ ਆ। ਕੇਰਲਾ ਤੇ ਦਿੱਲੀ ਐਪ ਰਾਹੀਂ ਸ਼ਰਾਬ ਵੇਚਣਗੇ। ਦੇਖੋ, ਲੈ ਦੇ ਕੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਰੀ ਰਾਜਨੀਤੀ ਪਿਛਲੇ ਦਿਨਾਂ ਤੋਂ ਇਹਦੇ ਉੱਤੇ ਜਿਹੜੀ ਜੀ ਉਹਦੇ ਆਲੇ ਦੁਆਲੇ ਚੱਲਦੀ ਰਹੀ ਆ। ਜਿੰਨੇ ਟਵੀਟ ਹੋਏ, ਜਿੰਨਾ ਰੌਲਾ ਪਿਆ, ਉਹਦਾ ਕੀ ਬਣਿਆ, ਉਹਦੇ ਵਿੱਚੋਂ ਕੀ ਨਿਕਲਿਆ, ਮਾਫੀਆਂ ਜਿਹੜੀਆਂ ਜੀ ਹੋ ਗਈਆਂ। ਮੁੜ ਕੇ ਉਦੋਂ ਬਾਅਦ ਆਬਕਾਰੀ ਵਿਭਾਗ ਦਾ ਚਰਚਾ ਹੁਣ ਉਹ ਹਟ ਗਿਆ, ਔਰ ਇਸ ਚਰਚਾ ਦੇ ਵਿੱਚੋਂ ਇਹ ਗੱਲ ਨਿਕਲ ਗਈ ਕਿ ਕੀ ਹੁਣ ਆਬਕਾਰੀ ਵਿਭਾਗ ਵਾਧੇ 'ਚ ਜਾਣਾ ਸ਼ੁਰੂ ਹੋ ਗਿਆ। ਜਿਹੜੇ ਲੋਕਾਂ ਦੇ ਉੱਤੇ ਦੋਸ਼ ਲੱਗੇ ਸੀਗੇ ਕਿ ਆਹ ਜਿਹੜੇ ਹੈ ਇਹਨਾਂ ਦੇ ਨਾਲ ਸੰਬੰਧ ਨੇ, ਉਹਨਾਂ ਦਾ ਕੀ ਬਣਿਆ? ਕੀ ਉਹਦੀ ਇਨਵੈਸਟੀਗੇਸ਼ਨ ਕਰਵਾ ਲਈ ਗਈ ਜਾਂ ਨਹੀਂ ਜਿਹੜੀ ਉਹ ਕਰਵਾਈ ਜਾਊਗੀ? ਕਿਵੇਂ ਆਬਕਾਰੀ ਵਿਭਾਗ, ਕਿਉਂਕਿ ਬਹੁਤ ਅਰਬਾਂ ਦਾ ਜਿਹੜਾ ਜੀ ਬਿਜ਼ਨਸ ਹੈ ਇਹ, ਇਸ ਕਰਕੇ ਜਿਹੜਾ ਜੀ ਇਹਦੇ ਵਿੱਚ ਜਦੋਂ ਬਿਜ਼ਨਸ ਵੱਡਾ ਹੋਵੇ ਤੇ ਫਿਰ ਜਿਹੜੇ ਲੋਕਾਂ ਦੀ ਸ਼ਮੂਲੀਅਤ ਪੋਲੀਟੀਸ਼ੀਅਨਾਂ ਦੀ ਖਾਸ ਤੌਰ ਦੇ ਉੱਤੇ ਵੱਡੀ ਹੋ ਜਾਂਦੀ ਹੈ। ਕੁਛ ਰਾਜ ਹੈਗੇ ਨੇ ਜੀ ਜਿਹੜੇ ਆਪਣੇ ਇਹਨੂੰ ਜਿਹੜਾ ਜੀ ਖਜ਼ਾਨੇ ਦੇ ਵਾਸਤੇ ਚੰਗੇ ਤਰੀਕੇ ਨਾਲ ਵਰਤ ਰਹੇ। ਤਾਮਿਲਨਾਡੂ ਇਹਦੀ ਇੱਕ ਵੱਡੀ ਮਿਸਾਲ ਦੇ ਰੂਪ ਦੇ ਵਿੱਚ ਆਉਂਦਾ ਜੀ। ਉੱਥੇ ਸਰਕਾਰ ਨੇ ਆਪਣੇ ਹੱਥਾਂ 'ਚ ਕੰਟਰੋਲ ਜਿਹੜਾ ਜੀ ਉਹ ਕੀਤਾ ਹੋਇਆ, ਜਿਹਦੇ ਕਰਕੇ ਉੱਥੇ ਖਪਤ ਪੰਜਾਬ ਜਿੰਨੀ ਹੈ, ਪਰ ਜੇ ਆਪਾਂ ਜਿਹੜੀ ਮੁਨਾਫੇ ਦੀ ਗੱਲ ਕਰੀਏ ਤੇ ਪੰਜਾਬ ਦੇ ਨਾਲੋਂ 4 ਗੁਣਾ ਵੱਧ ਮੁਨਾਫਾ ਜਿਹੜਾ ਉਹ ਉੱਥੋਂ ਦੀ ਸਰਕਾਰ ਕਮਾਉਂਦੀ ਆ ਇਹਦੇ ਤੋਂ, ਕਿਉਂਕਿ ਉਹਦੇ ਚੋਰ ਮੋਰੀਆਂ ਬੰਦ ਕੀਤੀਆਂ ਜਿਹੜੀਆਂ ਹੋਈਆਂ ਨੇ। ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਦੀ ਜਿਹੜੀ ਜੀ ਉਹ ਗੱਲ ਚੱਲੀ, ਉਹਦੇ ਉੱਤੇ ਰੌਲਾ ਰੱਪਾ ਵਾਹਵਾ ਜਿਹੜਾ ਜੀ ਉਹ ਪਿਆ। ਠੇਕਿਆਂ ਮੂਹਰੇ ਜਦੋਂ ਲਾਈਨਾਂ ਦਿੱਲੀ 'ਚ ਲੱਗੀਆਂ ਦੇਖੀਆਂ ਤੇ ਪੰਜਾਬ ਸਰਕਾਰ ਨੂੰ ਇਹ ਉਮੀਦ ਸੀ ਵੀ ਇੱਥੇ ਵੀ ਲਾਈਨਾਂ ਲੱਗ ਜਾਣਗੀਆਂ। ਇੱਥੇ ਨਹੀਂ ਲੱਗੀਆਂ, ਨਾ ਲੱਗਣੀਆਂ ਸੀ। ਉਹਦਾ ਕਾਰਨ ਇਹ ਹੈ ਕਿ ਇੱਥੇ ਜਿਹੜੀ ਇਹ 2 ਨੰਬਰ ਦੇ ਵਿੱਚ ਜਿਹੜੀ ਸ਼ਰਾਬ ਆਉਂਦੀ ਹੈ ਉਹ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ। ਹੁਣ ਜਿਹੜੀਆਂ ਆਨਲਾਈਨ ਸਮਾਨ ਵੇਚਿਆ ਜਾ ਰਿਹਾ ਬਹੁਤ ਦੇ ਵੱਲੋਂ, ਇਸੇ ਹੀ ਮਾਮਲੇ ਦੇ ਵਿੱਚ ਕੇਰਲਾ ਸਰਕਾਰ ਜਿਹੜੀ ਹੈ ਉਹ ਹੁਣ ਸ਼ਰਾਬ ਨੂੰ ਆਨਲਾਈਨ ਵੇਚੂ। ਇਹਦੇ ਵਾਸਤੇ ਉਹਨਾਂ ਨੇ ਐਪ ਜਿਹੜਾ ਜੀ ਉਹ ਲਾਂਚ ਕਰਨਾ ਅੱਜ ਜਿਹੜਾ, ਔਰ ਬੇਵਕਿਊ ਐਪ ਜਿਹੜੀ ਇਹ ਵਰਚੁਅਲ ਜਿਹੜੀ ਪ੍ਰਣਾਲੀ ਦੇ ਅਧੀਨ ਕੰਮ ਕਰੂਗਾ, ਔਰ ਇਸ ਐਪ ਦੇ ਰਾਹੀਂ ਜਿਹੜਾ ਜੀ ਉਹ ਕੇਰਲਾ ਦੇ ਲੋਕ ਘਰੇ ਆਪਣੀ ਸ਼ਰਾਬ ਮੰਗਵਾ ਸਕਣਗੇ। ਗੂਗਲ ਨੇ ਇਹਨੂੰ ਮਨਜ਼ੂਰੀ ਦਿੱਤੀ ਹੈ, ਔਰ ਇਹ ਐਪ ਜਿਹੜਾ ਗੂਗਲ ਪਲੇ ਸਟੋਰ ਦੇ ਉੱਤੇ ਅਵੇਲੇਬਲ ਜਿਹੜਾ ਉਹ ਹੋਊਗਾ।
ਫੇਅਰਕੋਟ ਟੈਕਨੋਲੋਜੀਜ਼ ਨਾਂ ਦੀ ਕੰਪਨੀ ਜਿਹੜੀ ਹੈ ਜੀ ਉਹਨੇ ਇਹ ਐਪ ਤਿਆਰ ਕੀਤਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਇਹਦੀ ਟੈਸਟਿੰਗ ਜਿਹੜੀ ਆ ਉਹ ਚੱਲ ਰਹੀ ਹੈ, ਬਹੁਤਾ ਕੁਝ ਹੋ ਚੁੱਕਿਆ ਹੋਇਆ ਹੈ, ਜਿਹਦੇ ਕਰਕੇ ਛੇਤੀ ਇਹ ਐਪ ਲੋਕਾਂ ਦੇ ਸਮਾਰਟਫੋਨ ਦੇ ਵਿੱਚ ਜਿਹੜਾ ਜੀ ਉਹ ਆਊਗਾ। ਸਰਕਾਰ ਕਹਿੰਦੀ ਆ ਕਿ ਸਮਾਜਿਕ ਦੂਰੀਆਂ ਦੀ ਚੰਗੀ ਤਰ੍ਹਾਂ ਪਾਲਣਾ ਹੋਊਗੀ ਤੇ ਲੋਕ ਘਰਾਂ ਤੋਂ ਘੱਟ ਬਾਹਰ ਆਉਣਗੇ। ਇਹ ਕਿਹਾ ਜਾ ਰਿਹਾ ਕਿ ਦਿੱਲੀ ਦੀ ਸਰਕਾਰ ਜਿਹੜੀ ਆ ਉਹ ਵੀ ਕੇਰਲਾ ਦੀ ਤਰਜ਼ ਦੇ ਉੱਤੇ ਇਸੇ ਹੀ ਐਪ ਨੂੰ ਅਪਣਾਊਗੀ, ਕਿਉਂਕਿ ਉਹਨੂੰ ਬਣਿਆ ਬੱਤਰਿਆ ਜਿਹੜਾ ਜੀ ਬਹੁਤਾ ਕੁਝ ਮਿਲ ਜਾਣਾ। ਸੋ ਇਹ ਆਉਂਦਾ ਵੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆਨਲਾਈਨ ਖਾਸ ਤੌਰ ਦੇ ਉੱਤੇ ਜਿਹੜੀਆਂ ਜੁੜੀਆਂ ਹੋਈਆਂ ਫਿਰ ਅੱਗੇ ਤੋਂ ਅੱਗੇ ਵਿਸ਼ਵ ਦੇ ਵਿੱਚ ਬੜੀ ਛੇਤੀ ਜਿਹੜਾ ਜੀ ਉਹ ਫੈਲਦੀਆਂ ਨੇ ਤੇ ਆਉਂਦੇ ਸਮੇਂ ਦੇ ਦੌਰਾਨ ਵੱਖ-ਵੱਖ ਮੁਲਕਾਂ ਦੇ ਇਹੋ ਜਿਹੇ ਐਪ ਜਾਂ ਵੱਖ-ਵੱਖ ਸੂਬਿਆਂ ਦੇ ਇਹੋ ਜਿਹੇ ਜਿਹੜੇ ਐਪ ਨੇ ਉਹ ਬਹੁਤ ਸਾਰੇ ਸਾਹਮਣੇ ਆ ਸਕਦੇ ਆ। ਗੱਲ ਤਾਂ ਇੱਕ ਵਾਰੀ ਜਿਹੜੀ ਉਹ ਮਨਜ਼ੂਰੀ ਦੇਣ ਨੂੰ ਹੁੰਦੀ ਹੈ ਨਾ। ਜੇ ਹੁਣ ਪੰਜਾਬ ਦੀ ਸਰਕਾਰ ਕਹਿੰਦੀ ਸੀ ਕਿ ਘਰਾਂ ਦੇ ਵਿੱਚ ਜਿਹੜੀ ਜੀ ਉਹ ਡਿਲੀਵਰੀ ਕਰਨੀ ਤਾਂ ਉਹ ਹੁਣ ਇਹ ਜਿਹੜਾ ਐਪ ਆ ਇਹਦੇ ਨਾਲ ਸੌਖਾ ਤਰੀਕਾ ਜਿਹੜਾ ਜੀ ਉਹ ਹੋ ਸਕਦਾ ਔਰ ਐਪ ਦੇ ਰਾਹੀਂ ਸ਼ਾਇਦ ਇਹ ਹੋ ਸਕਦਾ ਹੈ ਕਿ ਜਿਹੜੀਆਂ ਡਿਲੀਵਰੀ ਕਰਨ ਵਾਲੀਆਂ ਕੰਪਨੀਆਂ ਨੇ ਉਹ ਨਾਲ ਜਿਹੜੀਆਂ ਉਹ ਜੁੜ ਜਾਣਗੀਆਂ ਤੇ ਫਿਰ ਇਹ ਸਾਰਾ ਕੁਝ ਜਿਹੜਾ ਜੀ ਉਹ ਆਨਲਾਈਨ ਅਵੇਲੇਬਲ ਹੋ ਜਾਊਗਾ, ਜਿਹੜੇ ਕਿ ਵੱਖ-ਵੱਖ ਸੂਬਿਆਂ ਦੇ ਕਮਾਈ ਦਾ ਇੱਕ ਜ਼ਰੀਆ ਨੇ ਆਬਕਾਰੀ ਵਿਭਾਗ। ਹਾਂ, ਉਹ ਸੂਬੇ ਜਿਹੜੇ ਨੇ ਜੀ ਉਹਦੇ ਨਾਲ ਇਹ ਤੋਂ ਪੈਸੇ ਕਮਾ ਕੇ ਆਪਣੇ ਸੂਬਿਆਂ ਨੂੰ ਤੋਰਦੇ ਆ, ਜਦੋਂ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਖਾਸ ਤੌਰ ਦੇ ਉੱਤੇ ਜਿਹੜੇ ਗਰੀਬ ਨੇ, ਬਹੁਤ ਗਰੀਬ ਵਿਚਾਰੇ ਜਿਹੜੇ ਪੋਲੀਟੀਸ਼ੀਅਨ ਨੇ ਉਹ 2 ਨੰਬਰ ਦਾ ਧੰਦਾ ਕਰਕੇ ਸ਼ਰਾਬ ਦਾ ਮਸੀਂ ਆਪਣੇ ਘਰ ਤੋਂ ਜੀ ਬਿਲਕੁਲ ਗਰੀਬ ਜੀ ਬਹੁਤ ਜ਼ਿਆਦਾ ਹੋਏ ਆ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਪਟਿਆਲਾ ਦੇ ਵਿੱਚ ਜੋ ਇੱਕ ਫੈਕਟਰੀ ਫੜੀ ਗਈ ਸੀ, ਜਾਂ ਤਾਂ ਪੁਲਿਸ ਨਾਲ ਸੰਬੰਧਿਤ ਹੋਵੇ ਜਾਂ ਲੀਡਰਾਂ ਨਾਲ ਸੰਬੰਧਿਤ ਹੋਵੇ, ਉਸ ਦਾ ਕੁਝ ਪਤਾ ਨਹੀਂ ਲੱਗਦਾ। ਹੁਣ ਪੁਲਿਸ ਦੇ ਹੱਥ ਖਾਲੀ। ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਫੜਿਆ ਗਿਆ ਸੀਗਾ ਦੀਪੇਸ਼, ਉਹਦਾ ਰਿਮਾਂਡ ਜਿਹੜਾ ਉਹ ਖਤਮ ਹੋ ਰਿਹਾ ਅੱਜ। ਇਹ ਕਿਹਾ ਜਾ ਰਿਹਾ ਕਿ ਉਹਦੇ ਤੋਂ ਬਹੁਤਾ ਕੁਝ ਜਿਹੜਾ ਜੀ ਉਹ ਕਢਵਾ ਨਹੀਂ ਪਾਈ ਉਹ ਪੁਲਿਸ। ਇਸ ਮਾਮਲੇ 'ਚ 2 ਗ੍ਰਿਫਤਾਰੀਆਂ ਹੋਈਆਂ ਨੇ। ਇੱਕ ਤਾਂ ਯੂਪੀ ਦਾ ਰਹਿਣ ਵਾਲਾ ਕਰਿੰਦਾ ਹੈ ਇਹਨਾਂ ਦਾ ਅਮਿਤ, ਔਰ ਦੂਸਰਾ ਕਾਂਗਰਸੀ ਕਨੈਕਸ਼ਨ ਵਾਲਾ ਜਿਹੜਾ ਜੀ ਉਹ ਦੀਪੇਸ਼। ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਕਿਉਂਕਿ ਦੀਪੇਸ਼ ਦੇ 6 ਦਿਨ ਦੇ ਰਿਮਾਂਡ ਦੇ ਦੌਰਾਨ ਇਸ ਕੇਸ ਦੇ ਵਿੱਚ ਕੋਈ ਨਵਾਂ ਬੰਦਾ ਨਾਮਜ਼ਦ ਨਹੀਂ ਹੋਇਆ, ਨਾ ਕੋਈ ਰਿਕਵਰੀ ਹੋਣ ਦੀ ਜਿਹੜੀ ਜੀ ਉਹ ਖਬਰ ਆ ਰਹੀ ਹੈ। ਜਿਹੜਾ ਮੁੱਖ ਦੋਸ਼ੀ ਇਹਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਾਂਗਰਸੀ ਨੇਤਾ ਅਮਰੀਕ ਸਿੰਘ, ਹਰਪ੍ਰੀਤ ਸਿੰਘ ਤੇ ਵਿਜੇ, ਅਜੇ ਤੱਕ ਇਹ ਪੁਲਿਸ ਦੇ ਹੱਥ ਨਹੀਂ ਲੱਗੇ। ਹਾਲਾਂਕਿ ਪੁਲਿਸ ਇਹ ਦਾਅਵਾ ਕਰੀ ਜਾਂਦੀ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਜਲੰਧਰ, ਹਰਿਆਣਾ ਦੇ ਪਾਣੀਪਤ ਤੇ ਯੂਪੀ ਦੇ ਸਹਾਰਨਪੁਰ ਦੇ ਵਿੱਚ ਰੇਡ ਕੀਤੀ ਹੈ, ਪਰ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ। ਘਨੌਰ ਤੋਂ ਜਿਹੜੇ ਅਕਾਲੀ ਦਲ ਦੇ ਆਗੂ ਨੇ ਜੀ ਉਹ ਇਹ ਕਹਿੰਦੇ ਆ ਕਿ ਜੇ ਪੁਲਿਸ ਹਰਿਆਣਾ ਜਾਂ ਯੂਪੀ ਜਾਣ ਦੀ ਬਜਾਏ ਇੱਥੋਂ ਦੇ ਲੋਕਲ ਨੇਤਾ ਦੀ ਕੋਠੀ ਦੀ ਜਾਂਚ ਕਰਵਾ ਲੈਂਦੀ ਤਾਂ ਸਾਰਾ ਕੁਝ ਮਿਲ ਜਾਣਾ ਸੀ, ਬੰਦੇ ਵੀ ਉੱਥੋਂ ਹੀ ਜਿਹੜਾ ਜੀ ਉਹ ਮਿਲ ਜਾਣੇ ਸੀਗੇ। ਇਸ ਮਾਮਲੇ ਦੇ ਵਿੱਚ ਗਠਿਤ ਕੀਤੀ ਜਿਹੜੀ SIT ਹੈ ਉਹਨੇ ਕਿੰਨਾ ਕੁ ਜਿਹੜਾ ਜੀ ਉਹ ਕੱਢਿਆ, ਇਹ ਵੀ ਅਜੇ ਜਿਹੜੇ ਜੀ ਉਹ ਸਵਾਲ ਨੇ। ਪੁਲਿਸ ਦੀ ਜਿਹੜੀ ਚੁੱਪੀ ਆ ਇਸ ਮਾਮਲੇ ਦੇ ਉੱਤੇ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ ਕਿ ਬਹੁਤਾ ਕੁਝ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਮੈਨੇਜ ਕਰ ਲਿਆ, ਕਿਉਂਕਿ ਅੱਗੇ ਤੋਂ ਅੱਗੇ ਜੇ ਇਹੀ ਜਿਹੜਾ ਜੀ ਉਹ ਕੱਢਣਾ ਸ਼ੁਰੂ ਕਰਨ ਦੇ ਤੇ ਗੱਲ ਬਹੁਤ ਹੀ ਲੰਬੀ ਚੱਲ ਜਾਣੀ ਸੀ, ਕਿਉਂਕਿ ਸਿੱਧਮ ਸਿੱਧਾ ਨਾਮ ਇੱਥੋਂ ਦੇ ਲੋਕਲ MLA ਦਾ, ਕਾਂਗਰਸ ਦਾ ਜਿਹੜਾ MLA ਆ ਉਹਦਾ ਨਾਮ ਇਸ ਫੈਕਟਰੀ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਬੋਲਦਾ ਸੀਗਾ। 13-14 ਮਈ ਦੀ ਰਾਤ ਨੂੰ ਸ਼ੰਭੂ ਦੇ ਕੋਲੇ ਇਹ ਨਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਫੜੀ ਗਈ ਸੀਗੀ। ਇੱਕ ਕਰਿੰਦਾ ਇੱਥੋਂ ਜਿਹੜਾ ਜੀ ਉਹ ਫੜਿਆ ਗਿਆ ਸੀਗਾ, ਔਰ ਕਾਂਗਰਸੀ ਨੇਤਾ ਅਮਰੀਕ ਸਿੰਘ ਖਾਨਪੁਰ, ਦੀਪੇਸ਼, ਹਰਪ੍ਰੀਤ ਸ਼ੈਲਰ ਦਾ ਮਾਲਕ ਵਿਜੇ ਕੁਮਾਰ ਜਿਹੜਾ ਇਹਨੂੰ ਨਾਮਜ਼ਦ ਕੀਤਾ ਗਿਆ ਸੀਗਾ। ਜਿਹੜਾ ਇੱਥੋਂ ਘਨੌਰ ਦੇ ਕਾਂਗਰਸੀ ਵਿਧਾਇਕ ਨੇ ਮਦਨ ਲਾਲ ਜਲਾਲਪੁਰ ਹੋਰਾਂ ਦੇ ਨਾਮ ਇਹਨਾਂ ਦਾ ਸੰਬੰਧ ਜੁੜਦਾ, ਔਰ ਦੀਪੇਸ਼ ਜਿਹੜਾ ਸੀਗਾ ਜੀ ਉਹਦਾ ਸੰਬੰਧ ਕਾਂਗਰਸ ਦੇ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਕੰਬੋਜ ਦੇ ਨਾਲ ਜਿਹੜਾ ਜੀ ਉਹ ਜੁੜਦਾ। ਹਰਦਿਆਲ ਸਿੰਘ ਕੰਬੋਜ ਤੇ ਮਦਨ ਲਾਲ ਜਲਾਲਪੁਰ ਆਪਸ ਦੇ ਵਿੱਚ ਨੇੜਲੇ ਰਿਸ਼ਤੇਦਾਰ, ਔਰ ਜਿਹੜੇ ਇਹ ਕਿਹਾ ਜਾਂਦਾ ਕਿ ਅਜਿਹੇ ਧੰਦਿਆਂ ਦੇ ਵਿੱਚ ਵੀ ਉਹਨਾਂ ਦਾ ਆਪਸ ਦੇ ਵਿੱਚ ਜਿਹੜਾ ਜੀ ਉਹ ਕਿਤੇ ਨਾ ਕਿਤੇ ਹੱਥ ਹੈ। ਜਦੋਂ ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਰਾਜਪੁਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕੇਸ ਸਾਹਮਣੇ ਆਏ ਸੀ ਤਾਂ ਉੱਥੇ ਹੁੱਕਾ ਬਾਰਸ ਜਿਹੜੀਆਂ ਸੀਗੀਆਂ, ਹੁੱਕਾ ਬਾਰਸ ਦੇ ਬਾਰੇ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਕੁਝ ਸਾਹਮਣੇ ਆਇਆ ਉਹਦੇ ਵਿੱਚ ਇਹਨਾਂ ਨੇਤਾਵਾਂ ਦਾ ਜਿਹੜਾ ਜੀ ਉਹ ਹੱਥ ਉਦੋਂ ਵੀ ਚਰਚਾ ਦਾ ਵਿਸ਼ਾ ਬਣਿਆ ਸੀ। ਬਿਲਕੁਲ ਜੀ, ਹੁੰਦਾ ਹੀ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ
ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।